ਉਹ ਜਿੱਥੇ ਕਿੱਥੇ? ਪੀਲੀਆਂ ਬੁੱਤੀਆਂ ਇੱਥੇ ਕੀ ਸੀ ਮੰਦਰ ਖੜਾ ਤੁਸੀਂ ਵੇਖਿਆ? ਆਹੋ ਇਹ ਪੀਰੀਆਂ ਬੂਤੀਆਂ ਇੱਥੇ ਸੀ। ਅੱਛਾ। ਆ ਜਿੱਥੇ ਆ ਮਿੱਟੀ ਪਈ ਦੀ ਹੈ ਢੇਰ ਲੱਗਾ ਹਾਂ ਤੇ ਇੱਥੇ ਮੰਦਿਰ ਹੁੰਦਾ ਸੀ। ਹਾਂ। ਕਿੱਡਾ ਕੁ ਉੱਚਾ ਹੁੰਦਾ ਸੀ? ਇਹ ਮੰਦਰ ਹੁੰਦਾ ਸੀ ਆ ਮਕਾਨ ਨਾਲੋਂ ਬਹੁਤਾ ਉੱਤੇ। ਵਾਹ ਜੀ ਵਾਹ, ਕੀ ਬਾਤ ਹੈ। ਤੇ ਫਿਰ ਸਕੂਲ ਬਣ ਗਿਆ। ਸਕੂਲ ਫਿਰ ਬਣ ਗਿਆ। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਮੈਂ ਮੌਜੂਦ ਹਾਂ ਪਸਰੂਰ ਸ਼ਹਿਰ, ਅੰਦਰੂਨੇ ਸ਼ਹਿਰ, ਤੇ ਉਹਦੇ ਵਿੱਚ ਇੱਕ ਤਾਰੀਖੀ ਕਦੀਮੀ ਮੰਦਿਰ ਹੁੰਦਾ ਸੀ ਇਸ ਜਗ੍ਹਾ ਤੇ। ਉਸ ਤੋਂ ਬਾਅਦ ਜਦੋਂ ਵੰਡ ਹੋਈ, ਪਾਕਿਸਤਾਨ ਤੇ ਹਿੰਦੁਸਤਾਨ ਅਲੱਗ ਮੁਲਕ ਬਣ ਗਏ, ਫਿਰ ਉਹ ਮੰਦਿਰ ਬੰਦ ਹੋ ਗਿਆ ਕਿਉਂਕਿ ਇਬਾਦਤ ਕਰਨ ਵਾਲੇ ਲੋਕ ਖਤਮ ਹੋ ਗਏ। ਹਿੰਦੂ ਸਾਰੇ ਜਿਹੜੇ ਸਾਨੂੰ ਚਲੇ ਗਏ ਭਾਰਤ ਦੇ ਵਿੱਚ। ਤੇ ਇਹ ਫਿਰ ਜਿਹੜਾ ਨਾ ਮੰਦਿਰ ਦੀ ਬਿਲਡਿੰਗ ਨੂੰ ਸਕੂਲ ਬਣਾ ਦਿੱਤਾ ਗਿਆ ਤੇ ਇਹਦਾ ਨਾਂ ਰੱਖ ਦਿੱਤਾ ਮੰਦਿਰ ਸਕੂਲ। ਉਹ ਮੰਦਿਰ ਸਕੂਲ ਤਕਰੀਬਨ ਥੋੜੀ ਅਰਸੇ ਤੱਕ ਹੀ ਜਿਹੜਾ ਨੂੰ ਚੱਲਦਾ ਰਿਹਾ, ਯਾਨੀ ਕਿ ਉਦੋਂ ਤੋਂ ਲੈ ਕੇ ਪੁਰਾਣੀ ਗੱਲ ਹੈ ਤੇ ਇਹ ਹੁਣ ਤੱਕ ਚੱਲਦਾ ਰਿਹਾ। ਲੇਕਿਨ ਫਿਲਹਾਲ ਉਹ ਮੰਦਿਰ ਸਕੂਲ ਵੀ ਇੱਥੋਂ ਖਤਮ ਕਰ ਦਿੱਤਾ ਗਿਆ। ਪਹਿਲੇ ਜਨਾਬ ਇਹ ਮੰਦਿਰ ਬੰਦ ਹੋਇਆ, ਫਿਰ ਮੰਦਿਰ ਦੇ ਜਿਹੜੀ ਨਾ ਉਹਨੂੰ ਉਹ ਸਕੂਲ ਬਣਾਇਆ। ਅੱਜ ਸਕੂਲ ਵੀ ਬੰਦ ਹੋ ਗਿਆ ਤੇ ਚਾਰੋਂ ਤਰਫ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਮਲਬੇ ਦੇ ਢੇਰ ਲੱਗੇ ਨੇ। ਇਹ ਬੜੀ ਤਾਰੀਖੀ ਇਮਾਰਤ ਸੀ ਜਿਹੜੀ ਇਸ ਵੇਲੇ ਸਫਾ ਹਸਤੀ ਤੋਂ ਮਿਟਾ ਦਿੱਤੀ ਗਈ ਹੈ ਔਰ ਇੱਥੇ ਉਹਨਾਂ ਨਵੀਂ ਤਾਮੀਰਾਤ ਹੋਣਗੀਆਂ, ਕੀ ਬਣੇਗਾ। ਲੇਕਿਨ ਫਿਲਹਾਲ ਇਹ ਵੀਡੀਓ ਤੁਹਾਨੂੰ ਦਿਖਾਲਣਾ ਕਿ ਇੱਥੇ ਬਣ ਕੀ ਰਿਹਾ ਔਰ ਇੱਥੇ ਮਿਟਾਇਆ ਕਿਉਂ ਗਿਆ ਹੈ। ਔਰ ਇਸ ਵੀਡੀਓ ਤੇ ਮੈਂ ਤੁਹਾਨੂੰ ਇਹਦੀ ਜਿਹੜੀ ਬਿਲਡਿੰਗ ਸੀ ਉਹ ਵੀ ਵਿਖਾਲਾਂਗਾ, ਜਿਹੜੀ ਕੁਝ ਦਿਨ ਪਹਿਲੇ ਮੈਂ ਬਣਾਈ ਸੀ ਵੀਡੀਓ, ਲੇਕਿਨ ਹਲੇ ਮੈਂ ਅਪਲੋਡ ਨਹੀਂ ਕੀਤੀ। ਚਾਰ ਚਫੇਰੇ ਦੀ ਜਿਹੜੀ ਬਿਲਡਿੰਗ ਹੈ ਨਾ, ਉਹ ਮੈਂ ਉਹਦੀ ਫੁਟੇਜ ਮੇਰੇ ਕੋਲ ਹੈ ਨਾ, ਪਹਿਲਾਂ ਤੁਸੀਂ ਉਹ ਫੁਟੇਜ ਵੇਖੋ, ਉਸ ਤੋਂ ਬਾਅਦ ਫਿਰ ਤੁਹਾਨੂੰ ਇਹ ਮਲਬੇ ਦੇ ਢੇਰ ਵਿਖਾਲਣਾ। ਤੇ ਇਹ ਫੁਟੇਜ ਵੇਖੋ ਜਿਹੜੀ ਕਿ ਇਸ ਬਿਲਡਿੰਗ ਦੀ ਅਸਲ ਫੁਟੇਜ, ਪਹਿਲਾਂ ਉਹ ਵੇਖੋ ਜੀ। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਔਰ ਇਹ ਮੇਰੇ ਪਿੱਛੇ ਹੈਗੀ ਹੈ ਬਿਲਡਿੰਗ ਮੰਦਿਰ ਦੀ। ਇਹ ਮੰਦਿਰ ਇੱਥੇ ਹੁੰਦਾ ਸੀ 1947 ਦੀ ਵੰਡ ਤੋਂ ਬਾਅਦ, ਫਿਰ ਉਹ ਖਤਮ ਹੋ ਗਿਆ। ਉੱਥੇ ਇਬਾਦਤ ਕਰਨ ਵਾਲਾ ਪਸਰੂਰ ਦੇ ਵਿੱਚ ਕੋਈ ਨਾ ਰਿਹਾ ਤੇ ਉਹ ਮੰਦਿਰ ਬੰਦ ਸੀ। ਤੇ ਇੱਥੇ ਫਿਰ ਬਣ ਗਿਆ ਸਕੂਲ, ਪ੍ਰਾਇਮਰੀ ਸਕੂਲ ਬਣ ਗਿਆ ਤੇ ਉਹਨੂੰ ਕਿਹਾ ਜਾਣ ਲੱਗਾ ਮੰਦਿਰ ਸਕੂਲ। ਮੁਸਲਮਾਨਾਂ ਦੇ ਬੱਚੇ ਇੱਥੇ ਤਾਲੀਮ ਹਾਸਲ ਕਰਦੇ ਰਹੇ ਨੇ। ਲੇਕਿਨ ਇਹ ਬਿਲਡਿੰਗ ਜਿਹੜੀ ਹੈ ਨਾ, ਇਹ ਤੁਸੀਂ ਮੇਰੇ ਪਿੱਛੇ ਦੇਖਦੇ ਬਿਲਕੁਲ ਉਹੀ ਪੁਰਾਣੀ ਹੈਗੀ ਹੈ। ਇਹਦੇ ਅੰਦਰ ਮੰਦਿਰ ਹੁੰਦਾ ਸੀ ਜਿਸ ਤਰ੍ਹਾਂ ਕਿ ਦੱਸਿਆ ਗਿਆ ਬਜ਼ੁਰਗਾਂ ਨੇ। ਔਰ ਉਹਨਾਂ ਕਿਹਾ ਕਿ ਜਦੋਂ 1992 ਦੇ ਵਿੱਚ ਬਾਬਰੀ ਮਸਜਿਦ ਦੀ ਸ਼ਹਾਦਤ ਦੇ ਬਾਰੇ ਮੁਜ਼ਾਹਰੇ ਹੋਏ ਨੇ ਤੇ ਫਿਰ ਇੱਥੇ ਵੀ ਇਹ ਮੰਦਿਰ ਨੂੰ ਉਹ ਖਤਮ ਕਰ ਦਿੱਤਾ ਗਿਆ। ਲੇਕਿਨ ਸਕੂਲ ਰਿਹਾ ਬਿਲਕੁਲ। ਇਹ ਜਨਾਬ ਤੁਸੀਂ ਦੇਖ ਸਕਦੇ ਹੋ ਓਰੀਜਨਲ ਹਾਲਤ 'ਚ ਇਹਦੀਆਂ ਦੀਵਾਰਾਂ ਬਹੁਤ ਹੀ ਖੂਬਸੂਰਤ ਔਰ ਮਜ਼ਬੂਤ ਕਿਸਮ ਦੀਆਂ ਦੀਵਾਰਾਂ ਨੇ। ਲੇਕਿਨ ਇਹ ਹੁਣ ਸ਼ਹਿਰ ਦੇ ਬਿਲਕੁਲ ਵਿੱਚ ਆ ਚੁੱਕਿਆ, ਦਰਵਾਜ਼ਿਆਂ ਦੇ, ਯਾਨੀ ਕਿ ਅੰਦਰੂਨ ਜਿਹਨੂੰ ਕਿਹਾ ਜਾ ਸਕਦਾ ਉੱਥੇ ਵੀ। ਤੇ ਇੱਥੇ ਬੱਚੇ ਤਾਲੀਮ ਹਾਸਲ ਕਰਦੇ। ਲੇਕਿਨ ਇਹ ਹੁਣ ਫਿਲਹਾਲ ਇਹ ਤਾਲੀਮੀ ਸਰਗਰਮੀਆਂ ਵਾਸਤੇ ਬੰਦ ਹੋ ਚੁੱਕਿਆ ਹੈ, ਯਾਨੀ ਕਿ ਇੱਥੋਂ ਦੇ ਬੱਚੇ ਕਿਸੇ ਨਾਲ ਦੇ ਹੋਰ ਸਕੂਲ ਦੇ ਵਿੱਚ ਤਾਲੀਮ ਹਾਸਲ ਕਰਦੇ ਨੇ। ਇਹ ਸਕੂਲ ਬੰਦ ਹੋ ਗਿਆ। ਇਸ ਸਕੂਲ ਨੂੰ ਜਲਦ ਹੀ ਗਿਰਾ ਦਿੱਤਾ ਜਾਏਗਾ, ਢਾਹ ਦਿੱਤਾ ਜਾਏਗਾ, ਸਫਾ ਹਸਤੀ ਤੋਂ ਮਿਟਾ ਦਿੱਤਾ ਜਾਏਗਾ ਔਰ ਇਹਦੀ ਜਗ੍ਹਾ ਤੇ ਇੱਕ ਨਈ ਬਿਲਡਿੰਗ ਬਣਾਈ ਜਾਏਗੀ। ਤੇ ਇਹ ਜਨਾਬ ਤੁਹਾਨੂੰ ਖਸੂਸੀ ਮਨਾਜ਼ਰ ਵਿਖਾ ਰਹੇ ਨੇ। ਇਹ ਇਸ ਸਕੂਲ ਮੰਦਿਰ ਸਕੂਲ ਪਸਰੂਰ ਸ਼ਹਿਰ, ਪਸਰੂਰ ਬਜ਼ਾਤੇ ਖੁਦ ਇੱਕ ਬਹੁਤ ਤਾਰੀਖੀ ਪੁਰਾਣਾ ਸ਼ਹਿਰ ਹੈਗਾ ਤੇ ਇੱਥੇ ਬਹੁਤ ਜ਼ਿਆਦਾ ਮੰਦਿਰ ਤੇ ਗੁਰਦੁਆਰਾ ਔਰ तमाम ਮਜ਼ਾਹਬ ਦੇ ਲੋਕਾਂ ਦੀਆਂ ਇਬਾਦਤਗਾਹਾਂ ਹੈ ਸਨ, ਜਿਹਦੇ ਵਿੱਚ ਇੱਕ ਇਹ ਵੀ ਇਬਾਦਤਗਾਹ ਸੀ ਜਿਹੜੀ ਕਿ ਮੰਦਿਰ ਸਕੂਲ ਬਣ ਚੁੱਕੀ ਹੈ। ਲਓ ਜੀ, ਪਸਰੂਰ ਦਾ ਤਾਰੀਖੀ ਮੰਦਿਰ ਸਕੂਲ ਇਹ ਵੀ ਖਤਮ ਹੋ ਗਿਆ ਬਿਲਕੁਲ। ਬਿਲਡਿੰਗ ਢੱਠ ਗਈ। ਅੱਜ ਇੱਕ ਹਿਸਟਰੀ ਜਿਹੜੀ ਸੀ ਕਿ ਇੱਥੇ ਜਿਹੜਾ ਮੰਦਿਰ ਹੁੰਦਾ ਸੀ, ਉਸ ਤੋਂ ਬਾਅਦ ਫਿਰ ਪਾਕਿਸਤਾਨ ਦੀ ਵੰਡ ਤੋਂ ਬਾਅਦ ਇੱਥੇ ਸਕੂਲ ਬਣ ਗਿਆ ਤੇ ਮੰਦਿਰ ਜਿਹੜਾ ਉਹ ਖਤਮ ਹੋ ਗਿਆ ਸੀ 1992 ਦੇ ਵਿੱਚ, ਜਦੋਂ ਬਾਬਰੀ ਮਸਜਿਦ ਤੇ ਭਾਰਤ ਦੇ ਵਿੱਚ ਤਨਾਜ਼ਾ ਬਣਿਆ ਸੀ, ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ। ਤੇ ਉਸ ਤੋਂ ਬਾਅਦ ਫਿਰ ਇੱਥੇ ਵੀ ਜਿਹੜਾ ਨਾ ਮੁਜ਼ਾਹਰੇ ਹੋਏ ਤੇ ਇੱਥੇ ਮੰਦਿਰ ਸੀ ਉਹ ਖਤਮ ਕਰ ਦਿੱਤਾ ਗਿਆ। ਲੇਕਿਨ ਸਕੂਲ ਰਿਹਾ ਪੁਰਾਣੀ ਬਿਲਡਿੰਗ ਦੇ ਵਿੱਚ। ਤੇ ਅੱਜ ਜਨਾਬ ਉਹ ਜਿਹੜਾ ਨਾ ਸਕੂਲ ਵੀ ਖਤਮ ਹੋ ਗਿਆ, ਤੁਸੀਂ ਦੇਖ ਸਕਦੇ ਹੋ। ਇਹ ਤਾਜ਼ਾ ਵੀਡੀਓ ਹੈਗੀ ਜਨਾਬ। ਬਹੁਤ ਬੇਸ਼ੁਮਾਰ ਮਲਬਾ ਇੱਥੇ ਪਿਆ ਕਿਉਂਕਿ ਇੱਥੇ ਪੁਰਾਣੀਆਂ ਬਿਲਡਿੰਗਾਂ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਦਾ ਦੀਵਾਰਾਂ ਚੌੜੀਆਂ ਹੁੰਦੀਆਂ ਸਨ ਤੇ ਮਲਬਾ ਬਹੁਤ ਜ਼ਿਆਦਾ ਹੁੰਦਾ ਸੀ। ਤੇ ਇਹ ਜਨਾਬ ਇੱਥੇ ਹੁਣ ਨਵੀਂ ਤਾਮੀਰਾਤ ਹੋਣ ਲੱਗੀਆਂ ਨੇ, ਨੀਹਾਂ ਭਰ ਦਿੱਤੀਆਂ ਗਈਆਂ ਨੇ, ਜਦਕਿ ਮਜ਼ਦੂਰ ਜਿਹੜੇ ਨੇ ਉਹ ਲੱਗੇ ਨੇ, ਮਜ਼ਦੂਰੀ ਕਰ ਰਹੇ ਨੇ। ਇਹ ਇੱਕ ਦੋਸਤ ਹੈ
ਇੱਥੋਂ ਮਲਬਾ ਕੱਢਦਾ ਪਿਆ, ਜਿਹੜਾ ਕਿ ਦੱਸਦਾ ਕਿ ਇੰਨਾ ਕੁ ਜ਼ਿਆਦਾ ਮਲਬਾ ਹੈ ਕਿ ਹਲੇ ਤੱਕ ਮੁੱਕਣ 'ਚ ਨਹੀਂ ਆ ਰਿਹਾ, ਇਸ ਲਈ ਕਿ ਪੁਰਾਣੀਆਂ ਦੀਵਾਰਾਂ ਨੇ। ਤੇ ਜਨਾਬ ਇਹ ਜਿਹੜਾ ਬਣਿਆ ਸੀ ਇਹ ਵੇਖੋ ਛੋਟੀ ਇੱਟ ਦਾ ਬਣਿਆ। ਇਹ ਦੇਖੋ ਇਹ ਦੀਵਾਰਾਂ ਲਵੇ, ਇਹ ਬਿਲਕੁਲ ਛੋਟੀ ਇੱਟ, ਨਾਨਕਸ਼ਾਹੀ ਇੱਟ। ਤੇ ਇਹ ਚਾਰੋਂ ਤਰਫ ਹੁਣ ਕਾਫੀ ਆਬਾਦੀਆਂ ਨਵੀਆਂ ਬਣ ਚੁੱਕੀਆਂ, ਲੇਕਿਨ ਇਹ ਪੁਰਾਣਾ ਸ਼ਹਿਰ ਹੈਗਾ, ਯਾਨੀ ਕਿ ਪਸਰੂਰ। ਇਹ ਹਲੇ ਵੀ ਵਿੱਚ ਕੋਈ ਪੁਰਾਣੀ ਬਿਲਡਿੰਗ ਅਤਰਾਫ 'ਚ ਨਜ਼ਰ ਆਉਂਦੀ ਹੈ, ਇਹ ਤੁਸੀਂ ਦੇਖ ਸਕਦੇ ਹੋ। ਲੇਕਿਨ ਇਹ ਜਨਾਬ ਸਕੂਲ ਹੈਗਾ ਮੰਦਰ ਸਕੂਲ ਪਸਰੂਰ, ਅੰਦਰੂਨੇ ਸ਼ਹਿਰ ਦੇ ਵਿੱਚ। ਤੇ ਇਹ ਜਨਾਬ ਇਹ ਵੀ ਖ਼ਤਮ ਹੋ ਗਿਆ। ਇਹ ਜਨਾਬ ਇਹਦੇ ਪਿੱਲਰ ਉਹ ਜਿਹੜੇ ਪੁਰਾਣੇ ਦੌਰ ਦੇ ਬਣੇ ਸਨ, ਡਿਊੜੀਆਂ ਗੈਲਰੀਆਂ ਦੇ ਪਿੱਲਰ। ਤੇ ਇਹ ਦੀਵਾਰ ਇਹ ਤੁਸੀਂ ਦੇਖੋ, ਇਹ ਜਿਹੜਾ ਬਣੇ ਨੇ ਅਲਮਾਰੀਆਂ ਉਹੀ ਪੁਰਾਣੇ ਜ਼ਮਾਨੇ ਦੀਆਂ। ਤੇ ਇਹ ਜਨਾਬ ਛੋਟੀ ਇੱਟ, ਪਸਰੂਰ ਦਾ ਮੰਦਰ ਸਕੂਲ। ਇਹ ਵੀ ਹੁਣ ਸਫਾ ਹਸਤੀ ਤੋਂ ਮਿਟ ਗਿਆ। ਇੱਥੇ ਹੁਣ ਥੋੜੀ ਦੇਰ ਤੱਕ ਜਿਹੜਾ ਥੋੜੇ ਦਿਨਾਂ ਤੱਕ ਇੱਕ ਨਵੀਂ ਇਮਾਰਤ ਬਣ ਜਾਏਗੀ। ਇਹ ਤੁਸੀਂ ਦੇਖ ਸਕਦੇ ਇੱਕ ਦੀਵਾਰ ਹੈਗੀ ਸੀ, ਇਹ ਮੇਨ ਵਿੱਚ ਦੀਵਾਰ ਹੈ। ਇਹ ਵੀ ਛੋਟੀ ਇੱਟ। ਇਹ ਬਲੈਕ ਬੋਰਡ ਬਣੇ ਨੇ ਉੱਤੇ ਸਕੂਲ ਦੇ। ਇਹ ਜਨਾਬ ਤੁਹਾਨੂੰ ਖਸੂਸੀ ਵੀਡੀਓਜ਼ ਦਿਖਾ ਰਹੇ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਉਹ ਵੀਡੀਓਜ਼ ਵਿਖਾਵਾਂ ਜਿਹੜੀਆਂ ਹਾਲੇ ਤੱਕ ਤੁਸੀਂ ਵੇਖੀਆਂ ਨਾ ਹੋਣ, ਜਾਂ ਜਿਹੜੀਆਂ ਕਰੰਟ ਇਸ਼ੂਜ਼ ਜਿਹੜੇ ਬਣਦੇ ਨੇ। ਜਿਸ ਤਰ੍ਹਾਂ ਕਿ ਇਹ ਦੇਖੋ ਇੱਕ ਸਕੂਲ ਸੀ ਤੇ ਪਹਿਲੇ ਮੰਦਰ ਸੀ, ਫਿਰ ਸਕੂਲ ਸੀ, ਅੱਜ ਉਹ ਵੀ ਖਤਮ ਹੋ ਗਿਆ। ਚੈਨਲ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਫੌਰੀ ਤੌਰ 'ਤੇ ਮਿਲ ਜੇ। ਤੇ ਇਹ ਜਨਾਬ ਸੀ ਮੰਦਰ ਸਕੂਲ ਤੇ ਅੱਜ ਖਤਮ। ਇਹ ਜਨਾਬ ਜਿਹੜੀ ਇਹਦੀ ਇੱਟ ਹੈਗੀ ਹੈ, ਇਹ ਤੁਸੀਂ ਦੇਖ ਸਕਦੇ ਹੋ। ਇਹਨੂੰ ਵੇਖਦੇ ਹਾਂ ਕਿਸ ਤਰ੍ਹਾਂ ਦੀ ਇੱਟ ਉੱਤੇ ਕੋਈ ਲਿਖਿਆ ਤਾਂ ਨਹੀਂ। ਇਹ ਜਨਾਬ ਛੋਟੀ ਇੱਟ। ਦੋਸਤੋ ਇੱਕ ਚੀਜ਼ ਹੈ ਕਿ ਇਹ ਦੇਖੋ ਇੱਟਾਂ ਜਿਹੜੀਆਂ ਅੱਜ ਤੁਹਾਨੂੰ ਇੱਥੇ ਸਾਹਮਣੇ ਪਈਆਂ ਨੇ, ਕੀ ਖਿਆਲ ਇਹ ਕਿੰਨੇ ਸਾਲ ਪਹਿਲਾਂ ਇਹ ਲੱਗੀਆਂ ਹੋਣਗੀਆਂ, ਪੱਠੇ 'ਤੇ ਬਣੀਆਂ ਹੋਣਗੀਆਂ। ਉਹ ਮਿਸਤਰੀ ਮੁੱਕ ਗਏ, ਉਹ ਲੋਕ ਮੁੱਕ ਗਏ ਜਿਹੜੇ ਇੱਥੇ ਇਹਨਾਂ ਇੱਟਾਂ ਦੀ ਬਿਲਡਿੰਗ ਨੂੰ ਇਸਤੇਮਾਲ ਕਰਦੇ ਸਨ। ਤੇ ਅੱਜ ਇਹ ਮਲਬਾ ਵੀ ਜਿਹੜਾ ਨਾ ਉਹ ਪੁਰਾਣੀਆਂ ਇੱਟਾਂ ਨੂੰ ਤੋੜ ਕੇ ਤੇ ਇੱਥੇ ਹੀ ਨੀਹਾਂ 'ਚ ਭਰਿਆ ਜਾਏਗਾ। ਇਹ ਤੁਸੀਂ ਦੇਖ ਸਕਦੇ ਹੋ, ਇਹ ਉਹਦੀ ਬਣਾਈ ਜਾ ਰਹੀ ਹੈ ਰੋੜੀ ਬਜਰੀ। ਤੇ ਇਹ ਜਨਾਬ ਇੱਕ ਇੱਟ ਲੱਭੀ ਇੱਥੇ ਮੈਨੂੰ, ਇਹ ਦੇਖੋ ਇਹ ਜਨਾਬ ਇਹਦੇ ਉੱਤੇ ਅੱਜ ਵੀ ਉਹ ਪੁਰਾਣਾ ਇਹ ਨੀਲੇ ਰੰਗ ਦਾ ਨਕਸ਼ਨਕਾਰ ਹੋਇਆ, ਜਿਹੜਾ ਕਿ ਪੁਰਾਣੀਆਂ ਤਾਰੀਖੀ ਬਿਲਡਿੰਗਾਂ ਖਾਸ ਤੌਰ 'ਤੇ ਜਿਹੜੀਆਂ ਰਿਹਾਇਸ਼ੀ ਜਾਂ ਮਜ਼ਹਬੀ ਇਮਾਰਤ ਸਨ ਉਹਨਾਂ 'ਤੇ ਨਕਸ਼ਨਕਾਰੀ ਕੀਤੀ ਜਾਂਦੀ ਸੀ। ਤੇ ਅੱਜ ਆ ਦੇਖੋ ਇੱਕ ਪੀਸ ਮੈਨੂੰ ਲੱਭਾ ਇੱਟ ਦਾ। ਤੇ ਉਹ ਜਨਾਬ ਉੱਤੇ ਪਤਾ ਨਹੀਂ ਕੀ ਲਿਖਿਆ ਹੋਏਗਾ, ਲੇਕਿਨ ਸਿਰਫ ਇੱਕ ਲਾਈਨਾਂ ਜਿਹੀਆਂ ਨਜ਼ਰ ਆ ਰਹੀਆਂ ਨੇ। ਤੇ ਇੱਕ ਹੈ ਇੱਟ ਵੱਡੀ ਪਈ, ਛੋਟੀ ਕਿੱਡੀ ਵੱਡੀ ਇੱਟ, ਓਏ ਹੋਏ ਹੋਏ। ਹੈ ਦੇਖੋ ਜਨਾਬ ਇਹਦਾ ਸਾਈਜ਼ ਤੁਸੀਂ ਦੇਖੋ, ਇੱਕ ਗੇਟ ਤੇ ਇੱਕ ਚੱਪਾ। ਯਾਨੀ ਜਿਹੜੀ ਆਮ ਟਾਇਲ ਹੈਗੀ ਹੈ ਨਾ, ਇਹ ਦੋ ਕਿਸਮ ਦੀ ਟਾਇਲ ਹੈ, ਇਹ ਛੋਟੀ ਟਾਇਲ, ਇਹ ਵੱਡੀ ਟਾਇਲ। ਲੇਕਿਨ ਇਹ ਦੇਖੋ ਇਹ ਜਨਾਬ ਇਹਦੇ ਵਿੱਚੋਂ ਚੀਜ਼ਾਂ ਨਿਕਲੀਆਂ। ਤੇ ਅੱਛਾ ਇਹ ਇੱਕ ਇੱਟ ਹੈ, ਇਹ ਡਿਜ਼ਾਈਨਿੰਗ ਵਾਲੀ ਇੱਟ ਹੈ। ਇਹ ਦੇਖੋ ਨਾ ਇਹ ਕੱਟੀ ਹੈ, ਇਹ ਸ਼ੇਪ ਬਣੀ ਹੈ। ਇਹ ਲੱਗਦੀ ਹੁੰਦੀ ਸਨ ਉੱਤੇ ਬਨੇਰੇ 'ਤੇ ਇਸ ਤਰ੍ਹਾਂ। ਤੇ ਥਰਲੀ ਸਾਈਡ ਤੋਂ ਜਿਹੜਾ ਨਾ ਇਹਦਾ ਕੱਟ ਇਹਦਾ ਨਜ਼ਰ ਆਉਂਦਾ, ਇਸ ਤਰ੍ਹਾਂ ਇੱਟਾਂ ਲੱਗੀਆਂ ਹੁੰਦੀਆਂ ਸਨ ਤੇ ਬਹੁਤ ਹੀ ਖੂਬਸੂਰਤ ਡਿਜ਼ਾਈਨਿੰਗ ਇਹਦੀ ਬਣ ਜਾਂਦੀ ਹੁੰਦੀ ਸੀ। ਤੇ ਇਹ ਹੁਣ ਜਨਾਬ ਇੱਥੇ ਇੱਟਾਂ ਪਈਆਂ ਨੇ ਜਿਹੜੀਆਂ ਤੋੜੀਆਂ ਜਾ ਰਹੀਆਂ ਨੇ, ਔਰ ਇੱਥੇ ਬਣਾਇਆ ਜਾਏਗਾ ਇਹਨਾਂ ਦੀ ਰੋੜੀ, ਉਹ ਪਾਈ ਜਾਏਗੀ ਨੀਹਾਂ ਦੇ ਵਿੱਚ। ਤੇ ਇਹ ਜਨਾਬ ਮਲਬਾ, ਇਹ ਦੇਖੋ ਇੱਟਾਂ ਜਨਾਬ ਨਵੀਆਂ ਪੁਰਾਣੀਆਂ। ਤੇ ਇਹ ਕੋਲ ਮੇਨ ਬਾਜ਼ਾਰ ਪਸਰੂਰ ਦਾ, ਪਸਰੂਰ ਦਾ ਮੇਨ ਬਾਜ਼ਾਰ। ਇਧਰੋਂ ਦੀ ਦਰਵਾਜ਼ਾ ਹੈ ਕਿ ਉਹ ਐਂਟਰ ਆ ਕੇ ਤੇ ਇਸ ਅੰਦਰ ਨੂੰ ਫਿਰ ਜਾਈਦਾ ਹੁੰਦਾ। ਇਹ ਹੁਣ ਜਿਹੜਾ ਨਾ ਨੀਆਂ 'ਚ ਕੁੱਤਾ ਫਿਰਦਾ ਪਿਆ, ਇਹ ਪਤਾ ਨਹੀਂ ਕੀ ਲੱਭਦਾ ਪਿਆ। ਤੇ ਇਹ ਜਨਾਬ ਮੰਦਰ ਸਕੂਲ। ਅੱਜ ਮੰਦਰ ਸਕੂਲ ਵੀ ਜਿਹੜਾ ਨਾ ਸਫਾ ਹਸਤੀ ਤੋਂ ਮਿਟਨੇ ਜਾ ਰਿਹਾ। ਦੋਸਤੋ
ਇਹ ਚੀਜ਼ਾਂ ਤਰੀਕ ਦੇ ਵਿੱਚ ਰਹਿੰਦੀਆਂ ਨੇ, ਲੇਕਿਨ ਹੁਣ ਮਿੱਟਦੀਆਂ ਜਾ ਰਹੀਆਂ ਨੇ, ਠੀਕ ਹੈ ਨਾ, ਕਾਗਜ਼ਾਂ ਤੱਕ ਹੀ ਰਹਿਣਗੀਆਂ, ਕਾਗਜ਼ਾਂ ਤੱਕ ਰਹਿਣਗੀਆਂ ਤੇ ਵੈਸੇ ਮੁੱਕ ਜਾਣਗੀਆਂ। ਇਹ ਜਨਾਬ ਤੁਸੀਂ ਦੇਖ ਸਕਦੇ ਹੋ।